ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਇਕੱਠ। SGPC ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ। ਕੈਨੇਡਾ ਵਿੱਚ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰਨ ਦੇ ਰੂਪ ਵਿੱਚ ਰੱਖੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ। ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਸ਼ਹੀਦ ਬਾਬਾ ਫਤਿਹ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀਵਾਨ ਟੋਡਰਮਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਸ਼ਾਲ ਇਕੱਠ ਕਰਵਾਇਆ ਗਿਆ। ਇਸ ਇਕੱਠ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਨੇ ਬਿਨਾਂ ਕਿਸੇ ਸਵਾਰਥ ਅਤੇ ਮਨੁੱਖਤਾ ਦੀ ਬਿਹਤਰੀ ਲਈ ਸੰਸਾਰ ਭਰ ਦੀਆਂ ਹੋਈਆਂ ਸ਼ਹਾਦਤਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੀਆਂ ਸ਼ਹਾਦਤਾਂ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਸਿੱਖ ਕੌਮ ਕਿਸੇ ਵੀ ਵੱਡੇ ਤੋਂ ਵੱਡੇ ਜਬਰ ਜ਼ੁਲਮ ਜਾਂ ਬੇਇਨਸਾਫੀ ਵਿਰੁੱਧ ਕਦੀ ਵੀ ਆਪਣੀ ਈਨ ਨਹੀਂ ਮੰਨਦੀ, ਬਲਕਿ ਆਪਣੇ ਗੁਰੂ ਸਾਹਿਬਾਨ ਦੁਆਰਾ ਤੈਅ ਕੀਤੇ ਗਏ ਨਿਯਮਾਂ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਨ ਨੂੰ ਫਖਰ ਸਮਝਦੀ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਸਮਾਂ ਬੜਾ ਨਾਜ਼ੁਕ ਹੈ ਤਾਂ ਸਮੁੱਚੀ ਸਿੱਖ ਕੌਮ ਨੂੰ ਆਪਣੀਆਂ ਇਹਨਾਂ ਛੋਟੀਆਂ ਜਿੰਦਾਂ ਦੇ ਮਹਾਨ ਸਾਕੇ ਤੋਂ ਅਗਵਾਈ ਤੇ ਪ੍ਰੇਰਨਾ ਲੈਂਦੇ ਹੋਏ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਲੰਮੇ ਸਮੇਂ ਤੋਂ ਹੁਕਮਰਾਨਾਂ ਵੱਲੋਂ ਹਰ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਦੀ ਅਗਵਾਈ ਹੇਠ ਇਕੱਤਰ ਹੋ ਕੇ ਦ੍ਰਿੜਤਾ ਨਾਲ ਜੂਝਦੇ ਹੋਏ ਆਪਣੀ ਕੌਮੀ ਮੰਜ਼ਿਲ ਖਾਲਿਸਤਾਨ ਵੱਲ ਵਧਣਾ ਚਾਹੀਦਾ ਹੈ। ਜੋ ਸਾਡੀ ਨੌਜਵਾਨੀ ਦਾ ਹੁਕਮਰਾਨਾਂ ਨੇ ਕਤਲੇਆਮ ਕਰਵਾਇਆ ਹੈ, ਉਸ ਦੀਆਂ ਸਜ਼ਾਵਾਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਜ਼ਰੂਰ ਮਿਲਣ ਲਈ ਸਮੂਹਿਕ ਤੌਰ ਤੇ ਆਵਾਜ਼ ਉਠਾਉਣੀ ਬਣਦੀ ਹੈ ਤਾਂ ਕਿ ਅਸੀਂ ਆਪਣੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆਂ ਦਾ ਹੱਲ ਇਕੱਤਰ ਹੋ ਕੇ ਕਰਵਾ ਸਕੀਏ। ਅੱਜ ਦੇ ਇਸ ਇਕੱਠ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਿਚਾਰ ਪ੍ਰਗਟਾਉਂਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦੇਣ ਦੀ ਅਪੀਲ ਵੀ ਕੀਤੀ। ਅੱਜ ਦੇ ਇਸ ਇਕੱਠ ਵਿੱਚ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ 12 ਮਤੇ ਪਾਸ ਕੀਤੇ ਗਏ, ਜਿਸ ਵਿੱਚ ਪਹਿਲੇ ਮਤੇ ਵਿੱਚ ਇਹ ਕਿਹਾ ਗਿਆ ਕਿ ਸ਼ਹੀਦਾਂ ਤੋਂ ਅਗਵਾਈ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦ੍ਰਿੜਤਾ ਨਾਲ ਮੰਜ਼ਿਲ ਪ੍ਰਾਪਤੀ ਤੱਕ ਪਹਿਰਾ ਦਿੰਦਾ ਰਹੇਗਾ। ਸਿੱਖ ਨੌਜਵਾਨੀ ਦੇ ਕਾਤਲ ਹੁਕਮਰਾਨਾਂ ਨੂੰ ਹਰ ਕੀਮਤ ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਮਿਲੇ। ਵਿਧਾਨਘੜਤਾ ਕਮੇਟੀ ਵਿੱਚ ਸਿੱਖ ਨੁਮਾਇੰਦਿਆਂ ਨੇ ਦਸਤਖਤ ਨਾ ਕਰਕੇ ਸਿੱਖ ਕੌਮ ਦੇ ਆਜ਼ਾਦ ਹੋਣ ਨੂੰ ਪ੍ਰਤੱਖ ਕਰ ਦਿੱਤਾ। 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਸੰਬੰਧੀ ਸਰਦਾਰ ਬਲਦੇਵ ਸਿੰਘ ਵਡਾਲਾ ਵੱਲੋਂ ਕਾਨੂੰਨੀ ਅਮਲ ਅਤੇ ਸਰਦਾਰ ਇਮਾਨ ਸਿੰਘ ਮਾਨ ਵੱਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਪੂਰਨ ਫਰਜ਼ਾਂ ਲਈ ਧੰਨਵਾਦ। ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਪੰਜਾਬ ਸੂਬੇ ਦੀਆਂ ਮਲਕੀਅਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਹੋ ਕੇ ਕੌਮ ਨਿਸ਼ਾਨੇ ਵੱਲ ਵਧੇ। ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਵਿੱਚ ਰੁਕਾਵਟ ਪਾਉਣ ਵਾਲੇ ਅਨਸਰਾਂ ਵਿਰੁੱਧ ਅਮਲ ਤੇ ਜਾਂਚ ਹੋਵੇ। ਪੰਜਾਬ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵਪਾਰ ਤੇ ਯਾਤਰਾਵਾਂ ਲਈ ਖੋਲ੍ਹਿਆ ਜਾਵੇ। SGPC ਦੀ ਤੁਰੰਤ ਜਨਰਲ ਚੋਣ ਕਰਵਾਉਣ ਦਾ ਐਲਾਨ ਕੀਤਾ ਜਾਵੇ। ਰਿਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਹੋਵੇ। ਜੀ ਰਾਮ ਜੀ ਕਾਨੂੰਨ ਰਾਹੀਂ ਮਜ਼ਦੂਰਾਂ ਨੂੰ 365 ਦਿਨ ਕੰਮ ਅਤੇ ਉਹਨਾਂ ਦੀ ਵੱਧ ਤੋਂ ਵੱਧ ਉਜਰਤ ਦਿੱਤਾ ਜਾਵੇ। ਪੰਜਾਬ ਅਤੇ ਸਿੱਖ ਕੌਮ ਦੇ ਸਭ ਮਸਲਿਆਂ ਦਾ ਇੱਕੋ ਇੱਕ ਹੱਲ ਕਾਮਰੇਡ ਚੀਨ, ਹਿੰਦੂ ਇੰਡੀਆ ਅਤੇ ਇਸਲਾਮਿਕ ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਬਤੌਰ ਬਫਰ ਸਟੇਟ ਖਾਲਿਸਤਾਨ, ਜਮਹੂਰੀਅਤ ਅਤੇ ਕੌਮਾਂਤਰੀ ਕਾਨੂੰਨਾਂ ਅਧੀਨ ਤੁਰੰਤ ਕਾਇਮ ਹੋਵੇ ਅਤੇ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਬਹਾਲ ਰੱਖਣ ਵਿੱਚ ਸਹਾਈ ਹੋਵੇਗਾ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ। ਇਸ ਮੌਕੇ ਗੱਤਕਾ ਪਾਰਟੀਆਂ ਨੇ ਹਾਜ਼ਰੀ ਭਰੀ ਅਤੇ ਸ਼ਬਦੀ ਜਥਿਆਂ ਨੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਗੁਰੂ ਜਸ ਗਾਇਨ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਦਸ਼ਮ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਲਾਸਾਨੀ ਅਤੇ ਪ੍ਰੇਰਨਾਦਾਇਕ ਹੈ। ਉਹਨਾਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਣ ਮਗਰੋਂ ਨਗਰ ਕੀਰਤਨ ਦਾ ਪਲਾਜ਼ਾ ਘੰਟਾ ਘਰ, ਬਾਜ਼ਾਰ ਮਾਈ ਸੇਵਾ, ਬਾਜ਼ਾਰ ਕਾਠੀਆਂ, ਬਾਜ਼ਾਰ ਪਾਪੜਾਂ, ਬਾਜ਼ਾਰ ਬਾਸਾਂ, ਚੌਂਕ 36 ਖੂਹੀ, ਚਾਵਲ ਮੰਡੀ, ਦਾਲ ਮੰਡੀ, ਢਾਬ ਵਸਤੀ ਰਾਮ, ਜੋੜਾ ਪਿੱਪਲ, ਬਾਜ਼ਾਰ ਲੋਹਾਰਾ, ਚੌਂਕ ਲਛਮਣ ਸਰ, ਚੌਂਕ ਬਾਬਾ ਸਾਹਿਬ, ਚੌਂਕ ਪ੍ਰਾਗਦਾਸ ਆਦਿ ਥਾਵਾਂ ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਕੈਨੇਡਾ ਦੇ ਸੂਬੇ ਓਨਟਾਰੀਓ ਵੱਲੋਂ ਆਪਣੇ ਸੂਬਾਈ ਨੋਮੀਨੀ ਪ੍ਰੋਗਰਾਮ ਤਹਿਤ ਚੱਲਦੀ ਸਕਿੱਲ ਟ੍ਰੇਡ ਸਟਰੀਮ ਮੁਅੱਤਲ ਕਰ ਦਿੱਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਹਜ਼ਾਰਾਂ ਬਿਨੈਕਾਰ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ ਅਤੇ ਤਕਰੀਬਨ 2600 ਬਿਨੈਕਾਰ ਆਪਣੀ ਅਰਜ਼ੀ ਪ੍ਰਵਾਨ ਹੋਣ ਦੀ ਉਡੀਕ ਕਰ ਰਹੇ ਸਨ। ਇਸ ਸੰਬੰਧਿਤ 99 ਗਲੀਡਰ ਰੋਡ ਬਰੈਂਪਟਨ ਦੇ ਹਾਲ ਵਿੱਚ ਵਿਦਿਆਰਥੀਆਂ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਫਾਈਲਾਂ ਵਾਪਸ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਸਟੇਟ ਸਕੱਤਰ ਨਵਜੋਤ ਕੌਰ ਸੋਹਣ ਸਿੰਘ ਅਤੇ ਕੁਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਨੇ ਕੋਈ ਧੋਖਾਧੜੀ ਕੀਤੀ ਹੈ ਜਾਂ ਕੋਈ ਕਾਗਜ਼ ਗਲਤ ਲਗਾਇਆ ਹੈ ਤਾਂ ਅਸੀਂ ਵੀ ਉਹਨਾਂ ਦੇ ਖਿਲਾਫ ਹਾਂ, ਪਰ ਸਾਡੇ ਸਕਿੱਲਡ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਕਰਨੀਆਂ ਬੇਇਨਸਾਫੀ ਹੈ। ਉਹਨਾਂ ਇਸ ਧੱਕੇਸ਼ਾਹੀ ਦੇ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਐਸੋਸੀਏਸ਼ਨ ਆਫ ਸੀਨੀਅਰਸ ਦੇ ਪ੍ਰਧਾਨ ਜਗੀਰ ਸਿੰਘ ਸਹੀਂਬੀ ਨੇ ਵਿਦਿਆਰਥੀਆਂ ਦੀ ਸਹਾਇਤਾ ਲਈ ਪਹਿਲਾਂ ਕੀਤੇ ਯਤਨਾਂ ਅਤੇ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਨੂੰ ਕੀਤੀਆਂ ਈਮੇਲਾਂ ਦਾ ਜ਼ਿਕਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵਿਦਿਆਰਥੀਆਂ ਨੂੰ PR ਕਰਵਾਉਣ ਤੱਕ ਸੰਘਰਸ਼ ਦੀ ਸਪੋਰਟ ਕੀਤੀ ਜਾਵੇਗੀ। ਲੋਕਲ ਕੰਸਰਨਸ ਕਮੇਟੀ ਦੇ ਆਗੂ ਗੁਰਮੀਤ ਸਿੰਘ ਸੁਖੂਪੁਰਾ, ਵਰਲਡ ਸਿੱਖ ਯੂਥ ਆਰਗੇਨਾਈਜੇਸ਼ਨ ਦੇ ਆਗੂ ਜਸਪ੍ਰੀਤ ਸਿੰਘ, ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ ਤੋਂ ਭਾਈ ਗੁਰਵਿੰਦਰ ਸਿੰਘ, ਜਗਮੋਹਨ ਡੂਡੀਕੇ, ਪ੍ਰੀਤਮ ਸਿੰਘ ਸਰਾਂ, ਫਾਰਮ ਵਰਕਰਸ ਆਗੂ ਗੈਬਰੀਆਲ, ਆਰਿਫ ਅਹਿਮਦ, ਗਰਿਮਾ ਮਾਇਆ ਤੇ ਮਾਸਟਰ ਹਰਬੰਸ ਸਿੰਘ ਵੱਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਖੜਨ ਦਾ ਵਿਸ਼ਵਾਸ ਦਿਵਾਇਆ ਗਿਆ। ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਅਗਲੀ ਗੱਲ ਹੈ ਕਿ ਜਿਹਨੂੰ ਅਸੀਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਸੀ, ਉਹ ਵੀ ਧੱਕਾ ਮੁੱਕੀ ਕਰ ਰਹੀ ਹੈ। ਅਗਲੀ ਗੱਲ ਕਿ ਜੇ ਸਾਨੂੰ ਮੀਟਿੰਗਾਂ ਦਿੱਤੀਆਂ ਨੇ, ਮੀਟਿੰਗਾਂ ਪਹਿਲੀ ਗੱਲ ਹੁੰਦੀਆਂ ਨਹੀਂ, ਜੇ ਹੁੰਦੀਆਂ ਨੇ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜੇ ਸਾਡਾ ਮਸਲਾ ਹੱਲ ਕੀਤਾ ਹੁੰਦਾ, ਪੋਸਟਾਂ ਕੱਢੀਆਂ ਹੁੰਦੀਆਂ, ਇਹ ਜਿਹੜੇ ਬੈਠੇ ਨੇ ਇਹਨਾਂ ਨੇ ਇੱਕ ਵੀ ਪੇਪਰ ਦਿੱਤਾ, ਮਾਸਟਰ ਕੇਡਰ ਦਾ ਲੈਕਚਰ ਦਾ ਦਿੱਤਾ ਹੁੰਦਾ ਤਾਂ ਇੱਥੇ ਬੈਠਣ ਦੀ ਲੋੜ ਨਹੀਂ ਸੀ। ਹੁਣ ਅਸੀਂ ਬਿਲਕੁਲ ਮਜਬੂਰ ਹੋ ਗਏ ਹਾਂ ਕਿ ਜਿੰਨਾ ਚਿਰ ਮਸਲੇ ਹੱਲ ਨਹੀਂ ਕਰਦੇ ਹੈਗੇ ਉਹਨਾਂ ਚਿਰ ਅਸੀਂ ਆ ਬੈਠੇ ਹਾਂ, ਤੁਹਾਡੇ ਦਰ ਤੇ ਬੈਠੇ ਹਾਂ। ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ DC ਦਫ਼ਤਰ ਸੰਗਰੂਰ ਦੇ ਗੇਟ ਅੱਗੇ ਪੱਕਾ ਮੋਰਚਾ ਲਾਇਆ ਗਿਆ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ CM ਦੀ ਕੋਠੀ ਦੇ ਸਾਹਮਣੇ ਪ੍ਰੋਟੈਸਟ ਕਰਨ ਤੋਂ ਬਾਅਦ ਮਿਲੀਆਂ ਤਰੀਕਾਂ ਦਾ ਕੋਈ ਫਾਇਦਾ ਨਹੀਂ ਹੋਇਆ। CM ਦੀ ਕੋਠੀ ਅੱਗੇ ਉੱਚ ਅਧਿਕਾਰੀਆਂ ਵੱਲੋਂ ਲਿਖਤੀ ਲੈਟਰ ਵਿੱਚ ਦਿੱਤੀ ਤਰੀਕ ਤੇ ਚੰਡੀਗੜ੍ਹ ਕਈ ਵਾਰ ਪਹੁੰਚੇ, ਪਰ ਮੀਟਿੰਗ ਰੱਦ ਹੁੰਦੀ ਰਹੀ ਹੈ। ਰਮਨ ਕੁਮਾਰ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਆਗੂ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੰਦੀ, ਧਰਨਾ ਨਹੀਂ ਚੱਕਿਆ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਸਾਡੇ ਧਰਨਿਆਂ ਵਿੱਚ ਆਪ ਆ ਕੇ ਸਾਨੂੰ ਵਿਸ਼ਵਾਸ ਦਿਵਾਉਂਦੇ ਰਹਿੰਦੇ ਸੀ ਕਿ ਸਾਡੀ ਸਰਕਾਰ ਆਉਣ ਤੇ ਹਰਾ ਪੈਨ ਪਹਿਲ ਦੇ ਆਧਾਰ ਤੇ ਚਲਾਵਾਂਗੇ, ਪਰ ਹੁਣ ਹਰਾ ਪੈਨ ਗਾਇਬ ਹੋ ਗਿਆ ਹੈ। ਸੁਖਵਿੰਦਰ ਸਿੰਘ ਢਿਲਵਾਂ ਕਨਵੀਨਰ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਕਿਹਾ ਕਿ ਸਰਕਾਰ ਵੱਲੋਂ 4 ਸਾਲ ਪੂਰੇ ਹੋਣ ਤੇ ਆਏ ਹਨ, ਪਰ ਅੱਜ ਤੱਕ ਸਾਡੀ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਕੋਈ ਮੀਟਿੰਗ ਨਹੀਂ ਹੋਈ। ਸਾਡੇ ਕੈਂਡੀਡੇਟ ਹਰ ਸਾਲ ਓਵਰਏਜ ਹੋ ਕੇ ਨੌਕਰੀਆਂ ਦਾ ਹੱਕ ਗਵਾ ਰਹੇ ਹਨ, ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਜਦੋਂ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਉਮਰ ਦੇ ਵਿੱਚ ਛੋਟ ਦਿੱਤੀ ਜਾਵੇਗੀ ਅਤੇ ਰੁਜ਼ਗਾਰ ਦਿੱਤਾ ਜਾਵੇਗਾ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸਾਰੇ ਕੇਡਰ ਵੱਲੋਂ ਵੱਖ-ਵੱਖ ਨੌਕਰੀਆਂ ਲਈ ਮਹਿੰਗੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ, ਪਰ ਸਾਡੀ ਉਮਰ ਓਵਰਏਜ ਹੋਣ ਕਰਕੇ ਸਾਨੂੰ ਅਤੇ ਸਾਡੇ ਮਾਪਿਆਂ ਨੂੰ ਚਿੰਤਾ ਖਾ ਰਹੀ ਹੈ ਕਿ ਸਾਡਾ ਅਗਲਾ ਭਵਿੱਖ ਕੀ ਹੋਵੇਗਾ। ਜੇਕਰ ਸਾਨੂੰ ਜੁਆਇਨਿੰਗ ਲੈਟਰ ਨਾ ਦਿੱਤੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪਹਿਲੀ ਗੱਲ ਤੇ ਜਦੋਂ ਜਾਂਦੇ ਚੰਡੀਗੜ੍ਹ ਮੀਟਿੰਗ ਰੱਦ ਹੈ। ਜੇ ਮਾਮੂਲੀ ਮੀਟਿੰਗਾਂ ਹੋਈਆਂ, ਲੈਟਰ ਦਿੱਤੇ ਆ ਪਿਛਲੇ ਸਮਿਆਂ ਦੇ ਵਿੱਚ, ਤੁਸੀਂ ਖੁਦ ਕਿਹਾ ਕਿ ਧੱਕਾ ਮੁੱਕੀ। ਦੁੱਖ ਦੀ ਗੱਲ ਹੈ ਕਿ ਜਿਹਨੂੰ ਅਸੀਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਸੀ, ਉਹ ਵੀ ਧੱਕਾ ਮੁੱਕੀ ਕਰ ਰਹੀ ਹੈ। ਅਗਲੀ ਗੱਲ ਕਿ ਜੇ ਸਾਨੂੰ ਮੀਟਿੰਗਾਂ ਦਿੱਤੀਆਂ ਨੇ, ਮੀਟਿੰਗਾਂ ਪਹਿਲੀ ਗੱਲ ਹੁੰਦੀਆਂ ਨਹੀਂ, ਜੇ ਹੁੰਦੀਆਂ ਨੇ ਤਾਂ ਉਹਨਾਂ ਮੀਟਿੰਗਾਂ ਦੇ ਵਿੱਚ 4 ਸਾਲਾਂ ਦੇ ਵਿੱਚ ਜੇ ਸਾਡਾ ਮਸਲਾ ਹੱਲ ਕੀਤਾ ਹੁੰਦਾ, ਪੋਸਟਾਂ ਕੱਢੀਆਂ ਹੁੰਦੀਆਂ, ਇਹ ਜਿਹੜੇ ਬੈਠੇ ਨੇ ਇਹਨਾਂ ਨੇ ਇੱਕ ਵੀ ਪੇਪਰ ਦਿੱਤਾ, ਮਾਸਟਰ ਕੇਡਰ ਦਾ ਲੈਕਚਰ ਦਾ ਦਿੱਤਾ ਹੁੰਦਾ ਤਾਂ ਇੱਥੇ ਬੈਠਣ ਦੀ ਲੋੜ ਨਹੀਂ ਸੀ। ਤਾਂ ਇਸ ਕਰਕੇ ਸਰਕਾਰ ਇਸ ਗੱਲ ਤੋਂ ਨਾਕਾਮ ਸਾਬਤ ਹੋ ਚੁੱਕੀ ਹੈ। ਉਡੀਕ ਕਿ ਹੁਣ ਤਾਂ ਸਿਰਫ ਸਾਲ ਬਚ ਗਿਆ, ਸਾਲ ਤੋਂ ਪਹਿਲਾਂ ਹੀ ਹੋ ਸਕਦਾ ਪੰਜਾਬ ਦੇ ਲੋਕਾਂ ਨੇ, ਕਿਉਂਕਿ ਤਸਵੀਰ ਦਿਖਾਤੀ ਹੈ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸਮਿਤੀ ਚੋਣਾਂ ਦੇ ਵਿੱਚ, ਇਹ ਤੋਂ ਪਹਿਲਾਂ ਵੀ ਤਸਵੀਰ ਦਿਖਾ ਸਕਦੇ ਆ ਤੇ ਆਪਣੇ ਰੁਜ਼ਗਾਰ ਲਈ ਪੱਕਾ ਬੈਠੇ ਆ ਕੇ, ਜਿਹੜਾ ਇਹ ਕਹਿੰਦੇ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਜਾਓ, ਅਸੀਂ ਸ਼ਾਂਤਮਈ ਤਰੀਕੇ ਨਾਲ ਆ ਕੇ ਬੈਠੇ ਆ ਕਿ ਸਾਡੀ ਇੱਥੇ ਬੈਠਿਆਂ ਦੀ ਸੁਣ ਲਓ, ਜਿੱਦਣ ਤੁਹਾਡੇ ਕੋਲੇ ਟਾਈਮ ਹੋਇਆ ਉਦੋਂ ਸੁਣ ਲਿਓ, ਅਸੀਂ ਤਾਂ ਮੋਰਚਾ ਲਾ ਕੇ ਬੈਠੇ ਹੋਇਆ ਸਗਰੂ। ਇਹ ਅਸਲ ਦੇ ਵਿੱਚ ਮੁੱਖ ਦੋਸ਼ੀ ਭਗਵੰਤ ਮਾਨ ਮੁੱਖ ਮੰਤਰੀ ਹੈ ਇਸ ਗੱਲ ਦਾ। ਉਹਨੇ ਪੰਜਾਬ ਦੇ ਉਹਨਾਂ ਬੇਰੁਜ਼ਗਾਰਾਂ ਨੂੰ ਇਸ ਗੱਲ ਤੇ ਚਿੰਨ੍ਹ ਵਿਖਾਈ, ਆਸ ਦੀ ਕਰਨ ਵਿਖਾਈ ਕਿ ਜਿਨ੍ਹਾਂ ਦਾ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਓਵਰੇਜ ਹੋ ਗਏ, ਅਸੀਂ ਉਹਨਾਂ ਵਾਸਤੇ ਉਮਰ ਵਧਾ ਦਿਆਂਗੇ। ਪਿਛਲੀਆਂ ਛੱਡੋ, ਇਹਨਾਂ 4 ਸਾਲਾਂ ਦੇ ਵਿੱਚ 31 ਦਸੰਬਰ 2022, 31 ਦਸੰਬਰ 2023, 31 ਦਸੰਬਰ 2024, 25 ਆਉਣ ਨੂੰ ਪਿਆ। ਇਹਨਾਂ 31 ਦਸੰਬਰਾਂ ਨੂੰ ਕਿੰਨੀ ਓਵਰੇਜ ਹੋ ਜਾਂਦੇ ਆ ਜਿਨ੍ਹਾਂ ਦੀ ਉਮਰ ਲੰਘ ਜਾਂਦੀ ਆ ਅਪਲਾਈ ਕਰਨ ਤੋਂ। ਨਾ ਤਾਂ ਕੋਈ ਕਾਨੂੰਨ ਇਹ ਸੋਧ ਕੀਤੀ ਹੈ ਕਿ ਉਹਨਾਂ ਵਾਸਤੇ ਉਮਰ ਹੱਦ ਵਧਾ ਦਿਆਂਗੇ, ਨਾ ਕੋਈ ਭਰਤੀ ਦਿੱਤੀ ਹੈ। ਕੁੱਲ 18 ਤੋਂ 20% ਲੋਕ ਸਾਡੇ ਹਰੇਕ ਸਾਲ ਓਵਰੇਜ ਹੋ ਰਹੇ ਨੇ 31 ਦਸੰਬਰ ਨੂੰ। 31 ਦਸੰਬਰ ਫੇਰ ਆਉਣ ਨੂੰ ਪਈ ਹੈ। ਸਾਨੂੰ ਫੇਰ ਡਰ ਹੈ ਕਿ ਜੇ ਉਦੋਂ ਤੱਕ ਭਰਤੀ ਦਾ ਇਸ਼ਤਿਹਾਰ ਜਾਰੀ ਨਾ ਕੀਤਾ, ਪੋਸਟਾਂ ਨਾ ਦਿੱਤੀਆਂ ਮਾਸਟਰ ਕੇਡਰ ਲੈਕਚਰਾਰ ਦੀਆਂ, ਸਹਿਕ ਪ੍ਰੋਫੈਸਰ ਦੀਆਂ, NTT ਦੀਆਂ, ATT ਦੀਆਂ, ਤਾਂ ਵੱਡੀ ਗਿਣਤੀ ਦੇ ਵਿੱਚ ਫੇਰ ਲੋਕ ਬੇਰੁਜ਼ਗਾਰ ਓਵਰੇਜ
ਅੰਗਰੇਜ਼ ਹੋਣਗੇ ਜੇ ਪੇਪਰ ਕੰਡਕਟ ਨਾ ਕੀਤਾ ਈਟੀਟੀ ਦਾ ਆਰਟ ਐਂਡ ਕਰਾਫਟ ਦਾ, ਤਾਂ ਉਹਨਾਂ ਦੀ ਜ਼ਿੰਦਗੀ ਫਿਰ ਤਬਾਹ ਹੋਣ ਜਾ ਰਹੀ ਹੈ। ਤਾਂ 18 ਤੋਂ 20% ਦੀ ਹਰੇਕ ਵਾਰ ਓਵਰੇਜ ਹਰੇਕ ਸਾਲ ਹੋ ਜਾਂਦੇ ਆ ਜੀ। ਦੇਖੋ ਜੀ, ਇਹ ਮਜਬੂਰੀ ਹੈ। ਜੇ ਪਿਛਲੀਆਂ 59-94 ਭਰਤੀ ਦੇਖੀਏ ਈਟੀਟੀ ਦੀ, ਉਹ ਨਹੀਂ ਪੂਰੀ ਹੋਈ। 1158 ਉਹ ਵਿਚਾਲੇ ਲਟਕ ਰਹੀ ਹੈ। 250 ਆਰਟ ਐਂਡ ਕਰਾਫਟ ਭਰਤੀ ਕਾਂਗਰਸ ਸਰਕਾਰ ਦੇ ਗਈ ਸੀ, ਹੱਲੇ ਤੱਕ ਪੇਪਰ ਨਹੀਂ ਲਿਆ ਹੈਗਾ। ਜਦੋਂ ਇਸ ਤਰ੍ਹਾਂ 4-4 ਸਾਲ 5-5 ਸਾਲ ਕਿਸੇ ਨੇ ਸਾਰ ਹੀ ਨਾ ਲੈਣੀ ਕਿਸੇ ਦੀ, ਹਰ ਸਾਲ ਦੇ ਵਿੱਚ ਕੋਈ ਨਾ ਕੋਈ ਚੋਣਾਂ ਕਰਵਾ ਲੈਂਦੇ ਨੇ ਆਮ ਆਦਮੀ ਪਾਰਟੀ ਵਾਲੇ, ਪਰ ਕਿਸੇ ਦਾ ਪੇਪਰ ਕੰਡਕਟ ਕਰਾਉਣ ਬਾਰੇ ਨਹੀਂ ਦੇਖਦੇ ਹੈਗੇ। ਈਟੀਟੀ 59-94 ਵਾਲੇ ਹਜੇ ਉੱਥੇ ਬੈਠੇ ਨੇ, ਭਰਤੀ ਕੱਢੀ ਹੋਈ ਸੀ, ਉਹਨਾਂ ਨੂੰ ਜੁਆਇਨ ਨਹੀਂ ਕਰਾ ਰਹੇ। ਤਾਂ ਕਰਕੇ ਪੱਕਾ ਮੋਰਚਾ ਤੇ ਬਹਿਣਾ ਪੈਂਦਾ ਹੈ। ਉਹ ਵੀ ਸਿੱਖਿਆ ਵਿਭਾਗ ਦੇ ਮੂਹਰੇ ਪੱਕੇ ਮੋਰਚੇ ਤੇ ਬੈਠੇ ਨੇ, ਹਾਲੇ ਤੱਕ ਵੀ ਉਹਨਾਂ ਨੂੰ ਸਾਰ ਨਹੀਂ ਲਈ ਜਾਂਦੀ। ਤਾਂ ਕਰਕੇ ਸਾਨੂੰ ਪੱਕੇ ਮੋਰਚੇ ਤੇ ਬਹਿਣਾ ਪੈਂਦਾ ਹੈ। ਜਿਹੜੀਆਂ ਇੱਕ ਰੋਜ਼ਾ ਧਰਨਾ ਅਸੀਂ ਲਾਉਣੇ ਆਂਗੇ, ਉਹਦੇ 'ਚ ਇੱਕ ਲੈਟਰ ਮਿਲਦਾ ਗਾ ਮੀਟਿੰਗ ਦਾ ਕਿ ਜਾਓ ਤੁਹਾਡੀ ਚੰਡੀਗੜ੍ਹ ਮੀਟਿੰਗ ਹੈ, ਕੋਈ ਮੀਟਿੰਗਾਂ ਨਹੀਂ ਹੋਈਆਂ ਹੈਗੀਆਂ। ਘੱਟੋ ਘੱਟ 8ਵੇਂ ਮਹੀਨੇ ਦੀ ਪੋਸਟਪੋਨ ਆਉਂਦੀ ਸਬ ਕਮੇਟੀ ਨਾਲ ਮੀਟਿੰਗ ਹੁਣ ਫਿਰ ਪੋਸਟਪੋਨ ਹੋ ਗਈ ਹੈ। ਮੁੱਖ ਮੰਤਰੀ ਨਾਲ 4-5 ਮੀਟਿੰਗਾਂ ਪੋਸਟਪੋਨ ਹੋ ਗਈਆਂ ਨੇ। ਸਿੱਖਿਆ ਮੰਤਰੀ ਨੇ 1.5 ਸਾਲ ਹੋ ਗਿਆ, ਉਹ ਬਿਲਕੁਲ ਹੀ ਕਿਸੇ ਨਾਲ ਮੀਟਿੰਗ ਹੀ ਨਹੀਂ ਕਰ ਰਹੇ ਹੈਗੇ ਸਿੱਖਿਆ ਮੰਤਰੀ ਪੰਜਾਬ। ਤਾਂ ਹੁਣ ਅਸੀਂ ਬਿਲਕੁਲ ਮਜਬੂਰ ਹੋ ਗਏ ਹਾਂ ਕਿ ਜਿੰਨਾ ਚਿਰ ਮਸਲੇ ਹੱਲ ਨਹੀਂ ਕਰਦੇ ਹੈਗੇ, ਉਹਨਾਂ ਚਿਰ ਅਸੀਂ ਆ ਬੈਠੇ ਹਾਂ, ਤੁਹਾਡੇ ਦਰ ਤੇ ਬੈਠੇ ਹਾਂ। ਅਸੀਂ ਮੁੱਖ ਮੰਤਰੀ ਦੇ ਸ਼ਹਿਰ ਆ ਕੇ ਬਹਿ ਗਏ ਕਿ ਮੀਟਿੰਗ ਵਾਲਾ ਕੰਮ ਹੀ ਖਤਮ ਕਰ ਦਿਓ। ਤੁਸੀਂ ਕਹਿੰਦੇ ਸੀਗੇ ਸੱਥਾਂ 'ਚੋਂ ਸਰਕਾਰ ਚਲਾਓਗੇ, ਸੀਐਮ ਹਾਊਸ 'ਚੋਂ ਚਲਾ ਲਿਓ, ਸਾਨੂੰ ਉੱਥੇ ਬੁਲਾ ਕੇ ਸਾਡੇ ਨਾਲ ਗੱਲਬਾਤ ਕਰ ਲਓ। ਇਹ ਤੇ ਆਪਣੀਆਂ ਕੁਰਸੀਆਂ ਪਿੱਛੇ ਭਾਵੇਂ ਕੋਈ ਵੀ ਹੈਗਾ, ਹਾਂਜੀ ਦਿੱਲੀ ਦਾ ਉਹ ਸਰਸਾ ਕਹਿ ਲਓ, ਵੱਡਾ ਚੋਰ ਦੀ ਬਣਿਆ ਹੋਇਆ ਹੈ। ਹਿੰਮਤ ਨਹੀਂ ਹੈ ਕਿ ਸਿੱਖਾਂ ਵਰਗੀ ਹਿੰਮਤ ਰੱਖ ਕੇ ਗੱਲ ਕਰ सके। कहे प्रधानमंत्री साहब आपने बहुत अच्छा काम किया, पर इनका नाम बदल के साहिबजादा शहादत दिवस रखो, और ताकि वो दुनिया को आप बता सको भाई ये 10म पातशाह के साहिबजादों ने क्या कुर्बानी दी है। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਣ ਦੀ ਮੰਗ ਇਤਿਹਾਸਕ ਸਪਸ਼ਟਤਾ, ਨੈਤਿਕ ਤਰਕ ਅਤੇ ਪਾਰਟੀ ਦੇ ਕਈ ਸਾਲਾਂ ਪੁਰਾਣੇ ਸਟੈਂਡ ਤੇ ਆਧਾਰਿਤ ਹੈ। ਸਰਨਾ ਨੇ ਯਾਦ ਕੀਤਾ ਕਿ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰਸਮੀ ਤੌਰ ਤੇ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਤੇ ਮਨਾਏ ਜਾਂਦੇ ਬਾਲ ਦਿਵਸ ਦੀ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਰਾਸ਼ਟਰੀ ਪੱਧਰ ਤੇ ਮਨਾਉਣ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਕੋਈ ਅਸੰਗਤਤਾ ਨਹੀਂ ਹੈ ਜਿਵੇਂ ਕਿ ਦੋਸ਼ ਲਗਾਇਆ ਜਾ ਰਿਹਾ ਹੈ। ਪਾਰਟੀ ਨੇ ਹਮੇਸ਼ਾ ਇਹ ਕਿਹਾ ਹੈ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਰਾਸ਼ਟਰੀ ਮਾਨਤਾ ਦੀ ਹੱਕਦਾਰ ਹੈ, ਪਰ ਯਾਦਗਾਰ ਨਾਲ ਜੁੜਿਆ ਨਾਮ ਮਹੱਤਵ ਰੱਖਦਾ ਹੈ ਕਿਉਂਕਿ ਭਾਸ਼ਾ ਇਤਿਹਾਸ ਨੂੰ ਸਮਝਣ ਦਾ ਜ਼ਰੀਆ ਹੁੰਦੀ ਹੈ। ਉਹਨਾਂ ਕੋ ਜੀ ਅਕਾਲੀ ਦਲ ਵਿਰੋਧ ਬਿਲਕੁਲ ਨਹੀਂ ਕੀਤਾ। ਅਕਾਲੀ ਦਲ ਨੇ ਜਦ ਤੁਸੀਂ ਉੱਥੇ ਮਨਾਇਆ ਗਿਆ ਜੀ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਜਿਹੜੇ ਬਾਲ ਦਿਵਸ ਤੁਸੀਂ ਮਨਾਉਂਦੇ ਹੋ ਉਹਦੀ ਜਗ੍ਹਾ ਤੁਹਾਨੂੰ ਜਿਹੜੀ ਸਰਦਾਰਨੀ ਸਿਮਰਤ ਕੌਰ ਨੇ ਗੱਲ ਕੀਤੀ ਹੈ ਵੀ ਇਹ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਮਨਾਇਆ ਜਾਣਾ ਚਾਹੀਦਾ ਦਿਵਸ ਜੀ ਜੀ। ਔਰ ਅਸੀਂ ਉਸ ਵਕਤ ਇਹ ਨਹੀਂ ਹੈ ਉਹ ਭਾਈ ਅਸੀਂ ਪੰਡਿਤ ਨਹਿਰੂ ਦੇ ਜਨਮ ਦਿਨ ਤੇ ਉੱਤੇ ਬਾਲ ਦਿਵਸ ਮਨਾਈਏ। ਸਾਡੀ ਰਾਏ ਸੀ ਕਿ ਜੇ ਬਾਲ ਦਿਵਸ ਮਨਾਉਣਾ ਹੈ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ ਦੇ ਤੌਰ ਤੇ ਮਨਾਇਆ ਜਾਵੇ। ਵੀਰ ਦਾ ਤਾਂ ਮਤਲਬ ਹੀ ਕੋਈ ਨਹੀਂ ਕਿ ਵੀਰ ਦਾ ਕੀ ਮਤਲਬ ਹੁੰਦਾ ਹੈ। ਵੀਰ ਦੇ 10 ਮਤਲਬ ਨਿਕਲਦੇ ਨੇ ਹਿੰਦੁਸਤਾਨ 'ਚ। ਭਰਾ ਨੂੰ ਵੀਰ ਕਹਿੰਦੇ ਨੇ, ਉਸਨੂੰ ਵੀਰ ਕਹਿੰਦੇ ਨੇ, ਤੁਸੀਂ ਬਣਾ ਕੇ ਵੀਰ ਬਾਲ ਦਿਵਸ ਰੱਖਤਾ। ਹਾਂਜੀ, ਤੁਹਾਡੇ ਜਿਹੜੇ ਬੰਦੇ ਹੋਏ ਨੇ ਜਿਹੜੇ ਲਹੂ ਲਾ ਕੇ ਸ਼ਹੀਦ ਬਣੇ ਨੇ, ਤੁਸੀਂ ਉਹਨਾਂ ਨੂੰ ਵੀਰ ਬਣਾਉਂਦੇ ਹੋ ਤੇ ਸਾਹਿਬਜ਼ਾਦਿਆਂ ਨੂੰ ਤੁਸੀਂ ਵੀਰ ਬਣਾਤਾ ਬਿਲਕੁਲ। ਪਰ ਮੈਨੂੰ ਗੱਲ ਇਹ ਨਹੀਂ ਸਮਝ ਆਈ ਬਈ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਨੂੰ ਖੁਸ਼ ਕਰਨ ਲਈ ਇਹ ਕੰਮ ਕਰਨਾ ਚਾਹੁੰਦੀ ਹੈ ਜੀ, ਤੇ ਸਿੱਖਾਂ ਦੀ ਗੱਲ ਜਿਹੜੀ ਹੈਗੀ ਉਹ ਮੰਨਦੀ ਨਹੀਂ ਹੈ। ਕਿਹੜਾ ਇੱਕ ਮੈਨੂੰ ਸਿੱਖ ਦੱਸ ਦਿਓ, ਕੋਈ ਹਰਦੀਪ ਪੁਰੀ ਦੱਸ ਦਿਓ, ਪ੍ਰਾਈਵੇਟ ਦੱਸੇ ਇਹ ਨਾ ਗਲਤ ਹੈ ਕਿ ਨਹੀਂ ਹੈ। ਇਹ ਤੇ ਆਪਣੀਆਂ ਕੁਰਸੀਆਂ ਪਿੱਛੇ ਭਾਵੇਂ ਕੋਈ ਵੀ ਹੈਗਾ, ਹਾਂਜੀ ਦਿੱਲੀ ਦਾ ਉਹ ਸਰਸਾ ਕਹਿ ਲਓ, ਵੱਡਾ ਚੋਰ ਦੀ ਬਣਿਆ ਹੋਇਆ ਹੈ। ਹਿੰਮਤ ਨਹੀਂ ਹੈ ਕਿ ਸਿੱਖਾਂ ਵਰਗੀ ਹਿੰਮਤ ਰੱਖ ਕੇ ਗੱਲ ਕਰ सके। कहे प्रधानमंत्री साहब आपने बहुत अच्छा काम किया, पर इनका नाम बदल के साहिबजादा शहादत दिवस रखो, और ताकि वो दुनिया को आप बता सको भाई ये 10ਮ पातशाह के साहिबजादों ने क्या कुर्बानी दी है। कभी तुसी जिंदगी सुनिया या बाबा लफज वरत्या गया या साहिबजादे लफज वरत्या गया। वीर कितों आ गया, बाल कितों आ गया, या उन्होंने जेडे चलत प्रचलित ना है गए। कभी किसी ने सुनिया वीर बाल बाबा फतेह, वीर बाल फतेह सिंह, वीर बाल जुझार सिंह, जोरावर सिंह, अजीत सिंह हमेशा बाबियां वाले काम किए, जेडे बाबियां नहीं काम किए वो काम उन्होंने किए।
ਤੇ ਤੁਸੀਂ ਕਿਉਂ ਉਹਨਾਂ ਦੀ ਸ਼ਹਾਦਤ ਨੂੰ ਘਟਾਉਂਦੇ ਪਏ ਹੋ? ਬਈ ਇਸ ਵਾਸਤੇ ਕਿ ਸਿੱਖ ਹੈਗੇ, ਦਸਮ ਪਾਤਸ਼ਾਹ ਦੇ ਫਰਜ਼ੰਦ ਨੇ। ਕਦੀ ਮੈਨੂੰ ਕੋਈ ਦੱਸ ਰਿਹਾ ਬਈ ਅਸੀਂ ਤੇ ਜ਼ਿੰਦਗੀ ਦੇ ਵਿੱਚ ਕਦੀ ਸੁਣਿਆ ਹੀ ਨਹੀਂ। ਜਿਹੜੇ ਛੋਟੇ ਹੋਣੇ ਆ ਸਕੂਲ ਦੇ ਵਿੱਚ ਕਿਤਾਬਾਂ ਸਨ, ਉਹਨਾਂ ਵਿੱਚ ਵੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨਾ ਆਇਆ। ਕਦੀ ਬਾਬਾ ਬਾਅਦ ਵਿੱਚ ਕਈਆਂ ਨੇ ਕਥਾ ਵਿੱਚ ਬਾਬਿਆਂ ਵਰਗਾ ਆਇਆ ਤੇ ਉਹਨਾਂ ਦਾ ਨਾਂ ਲਿਆ। ਜਿਹੜੇ ਸਾਨੂੰ ਕਿਤਾਬਾਂ 'ਚ ਪੜ੍ਹਾਇਆ ਗਿਆ ਸ਼ੁਰੂ ਦੇ ਵਿੱਚ ਸਕੂਲ ਦੇ ਵਿੱਚ, ਉਹ ਸਾਹਿਬਜ਼ਾਦਿਆਂ ਦੇ ਨਾਂ ਤੇ ਜਾਣੇ ਜਾਂਦੇ ਨੇ। ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਧਿਰਾਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਦੌਰਾਨ ਭਾਜਪਾ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਵੱਖਰੀ ਰਣਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ। ਭਾਜਪਾ ਹਰਿਆਣਾ ਸਰਕਾਰ ਦੇ ਸਹਾਰੇ ਪੰਜਾਬੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਹਰਿਆਣਾ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਪੰਜਾਬੀਆਂ ਲਈ ਕਈ ਫੈਸਲੇ ਕੀਤੇ ਗਏ ਹਨ, ਜਿਸ ਦਾ ਪੰਜਾਬ ਦੀ ਸਿਆਸਤ ਤੇ ਅਸਰ ਪੈ ਸਕਦਾ ਹੈ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਪੰਜਾਬ ਵਿੱਚ ਫੇਰੀਆਂ ਵੱਧ ਗਈਆਂ ਹਨ। ਅੱਜ ਵੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 4 ਸਾਹਿਬਜ਼ਾਦਿਆਂ ਨੂੰ ਸਿਜਦਾ ਕਰਨ ਲਈ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਪਿਛਲੇ ਦਿਨੀ ਦਿੱਲੀ ਸਿੱਖ ਕਤਲੇਆਮ ਦੇ 121 ਪੀੜਤ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਕੁਰੂਕਸ਼ੇਤਰ ਵਿੱਚ ਧਾਰਮਿਕ ਸਮਾਗਮ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਦੇ ਸਰਦ-ਰੁੱਤ ਇਜਲਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਨੂੰ ਮਨਾਉਣ ਸੰਬੰਧੀ ਧੰਨਵਾਦ ਮਤਾ ਪੇਸ਼ ਕਰਦਿਆਂ ਚਰਚਾ ਕਰਵਾਈ ਗਈ। ਭਾਜਪਾ ਵੱਲੋਂ ਔਰਤਾਂ ਨੂੰ ਵੀ ਵਿਸ਼ੇਸ਼ ਤੌਰ ਤੇ ਆਕਰਸ਼ਿਤ ਕੀਤਾ ਜਾ ਰਿਹਾ ਹੈ। ਇਸੇ ਲਈ ਭਾਜਪਾ ਨੇ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣਦਿਆਂ ਹੀ ਪਹਿਲੇ ਸਾਲ ਵਿੱਚ ਹੀ ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ, ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਪੌਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਵਿੱਚ ਅਸਮਰੱਥ ਰਹੀ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬੀਆਂ ਦੀ ਨਾਰਾਜ਼ਗੀ ਨੂੰ ਵੇਖਦਿਆਂ ਕਈ ਫੈਸਲੇ ਫੌਰੀ ਤੌਰ ਤੇ ਵਾਪਸ ਲਏ। ਇਸੇ ਦੌਰਾਨ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਵਿਧਾਨ ਸਭਾ ਬਣਾਉਣ ਦੇ ਪ੍ਰੋਜੈਕਟ ਤੇ ਵੀ ਰੋਕ ਲਗਾਈ ਗਈ।